हाँ जी चोई साहब अज किदा होने हुए ते अज कोई स्पेशल जी चीज सुनाओ सानू कोई। स्पेशल डॉक्टर साहब की सुनानी तुसी रोज कहंदे सी आओ ताडी खिदमत करिए अच्छा तानू कुछ खवाइए पियाइए हाँ जी हाँ जी ते मैं सजनों वेली होया डॉक्टर साहब को अच्छा ते ते तुसी सर मैनू की हुण हुण की खिदमत मैं तो कहना जिद्दां दा मौसम आ हाँ जी तुसी जसप्रीत दा शोरवा बना लो ते नाल इदां करो सर्दी भी है ना हाँ जी हाँ जी कनैन दी भुर्जी बना लो ये नवियां डिशां सुन रहे हैं ये नवियां ये ਇਹ ਤਾਂ ਬਣਾਉਣੀਆਂ ਹੀ ਪੈਣੀਆਂ ਇਹ ਬਣਾਉਣੀਆਂ ਪੈਣੀਆਂ ਹਾਂਜੀ ਤੇ ਹੋਰ ਫਿਰ ਨਹੀਂ ਤੇ ਅੱਜ ਠੰਡ ਬੜੀ ਆ ਮੈਨੂੰ ਬਾਲਾਂ ਨੇ ਕਿਹਾ ਵੀ ਜਾ ਪੰਜੇ ਲੈ ਆ ਅੱਛਾ ਮੈਂ ਮੁਰਗੀਆਂ ਵਾਲੇ ਕੋਲ ਗਿਆ ਮੈਂ ਕਿਹਾ 4 ਦਰਜਣਾ ਪੰਜੇ ਦੇ ਦੇ ਹਾਂਜੀ ਉਹ ਕਹਿੰਦਾ 6 ਮੇਰੇ ਕੋਲ ਪਏ ਆ ਬਾਕੀ ਮੁਰਗੀਆਂ ਇੱਟਾਂ ਤੇ ਖੜੀਆਂ ਕਰ ਦੇਣਾ ਲਾ ਕੇ ਦੇ ਦਿੰਦਾ ਹਾਂਜੀ ਬਿਲਕੁਲ ਹਰ ਬੰਦਾ ਤੇ ਜੁਗਤੀ ਹੋਇਆ ਹਰ ਬੰਦਾ ਜਿਹੜਾ ਨਾ ਉਹ ਜੁਗਤਾ ਹੀ ਮਾਰਦਾ ਜੁਗਤਾ ਮਾਰਦਾ ਵੈਸੇ ਤਾਂ ਜੁਗਤ ਮਤਲਬ ਦਿਲ ਨੂੰ खुश रखने वास्ते बहुत अच्छा शौक आ और मारनी चाहिए लेकिन किसी का दिल नहीं तोड़ना चाहिए। अरे कोई लतीफा हो जाए लतीफा की डॉक्टर साहब सुनाना मैं एक बाबे ने पूछा बाबा जी नलके च पानी ठंडा क्यों आंदा कहंदा तेरा दादा फ्रिज ला गया थले जब धुआं ते निकल दिया मैं कहा तेरे अब्बे ने अग वाली थले सही है अच्छा मेरे को एक है वैसे सुनाओ मैं सुना देवा अच्छा तो पहले के भूल ही जा रहे क्योंकि याददाश्त भी तो वो जी नहीं ना रह गई। अच्छा बच्चा आया मानी बच्चे का नाम है घर आया ना रोंदिया होया ते जो बच्चा रोंदिया होया तो मां ने आपे पूछना सी हाँ भी बेटा की वजह काह तू रोंदिया होया ते अगों बच्चे ने क्या जी मैनू मास्टर साहब ने स्कूल गया मास्टर साहब ने मारिया आखिर जी बेटा क्यों मारिया उन्होंने कहा जी बच्चे ने आके कहा जी मैं कुर्सी देखी मास्टर साहब की ਉਹਦੇ ਉੱਤੇ ਸਿਆਹੀ ਡਿੱਗੀ ਹੋਈ ਤੇ ਉਹਨੇ ਕਿਹਾ ਵੀ ਫੇਰ ਮਾਂ ਨੇ ਕਿਹਾ ਵੀ ਫੇਰ ਕੀ ਹੋਇਆ ਉਹਨੇ ਕਿਹਾ ਜੀ ਜਦੋਂ ਆਪਣੇ ਮਾਸਟਰ ਸਾਹਿਬ ਬਹਿਣ ਲੱਗੇ ਨਾ ਤੇ ਮੈਂ ਥੱਲੇ ਕੁਰਸੀ ਖਿੱਚ ਲਈ ਤੇ ਉਹ ਸਿਰਫ ਖਿੱਚੀ ਤੇ ਸਿਵਾ ਵਾਸਤੇ ਨਾ ਤੇ ਸਿਆਹੀ ਡਿੱਗੀ ਸੀ ਤੇ ਲੇਕਿਨ ਮਾਸਟਰ ਸਾਹਿਬ ਜਦੋਂ ਬਹਿਣ ਲੱਗੇ ਉਹ ਫਿਰ ਕੁਰਸੀ ਤੇ ਨਾ ਬੈਠੇ ਉਹ ਥੱਲੇ ਜਾ ਪਏ ਸਿੱਧੇ ਕਲਾਬਾਜ਼ੀ ਪੈ ਗਈ ਕਲਾਬਾਜ਼ੀ ਪਈ ਯਾਨੀ ਡੇਗ ਪਏ ਤੇ ਹੁਣ ਕੋ ਤੁਸੀਂ ਸੁਣਾਓ। ਮੈਂ ਕਿਹਾ ਬਜ਼ੁਰਗ ਸੀ ਨਾ ਇੱਕ ਸਵੇਰੇ ਠੰਡ ਲੱਗੀ ਤੇ ਚਾਦਰ ਉੱਤੇ ਲਈ ਤੇ ਮੈਂ ਕਿਹਾ ਬਜ਼ੁਰਗੋ ਅੱਜ ਤਾਂ ਤੁਸੀਂ ਅੱਜ ਕੱਲ ਬੜੀਆਂ ਚਵਲਾਂ ਮਾਰਦੇ ਆ ਤੇ ਕਹਿੰਦਾ ਹੋਰ ਪੁੱਤਰ ਮੈਂ ਟਕਰਾਵਾਂ ਨਾ ਇਦਾਂ ਦੇ ਮੌਸਮ ਚ ਚਵਲਾਂ ਹੀ ਨਿਕਲਦੀਆਂ ਕਣਕਾਂ ਨੂੰ ਛਿੱਟੇ ਨਿਕਲੇ ਆ ਸਹੀ ਗੱਲ ਕਪਾਵਾਂ ਵਿਕੀਆਂ ਨਹੀਂ ਇਦਾਂ ਹੀ ਆ ਚੁਗਲ ਦੀਆਂ ਗੱਲਾਂ ਤਾਂ ਆਉਂਦੀਆਂ ਹੀ ਘੱਟ ਵਾ ਅੱਜ ਕੱਲ ਬੰਦਿਆਂ ਨੂੰ ਕੁੱਤ ਘਟਾਰੀਆਂ ਕੱਢ ਕੇ ਸੌਣਾ ਨਹੀਂ ਕਰਦਾ ਉਦਾਂ ਦੇ ਹਾਸੇ ਕੋਈ ਨਹੀਂ ਲੋਕਾਂ ਨੂੰ ਕੁੱਤ ਘਟਾਰੀਆਂ ਕੱਢ ਕੇ ਸੌਣ ਉਹ ਇੱਥੇ ਮਾਸੀ ਨਸੀਬੋ ਲਾਲ ਨੇ ਹਾਂ ਮਾਸੀ ਲੋਕਾਂ ਦੀ ਹੁਣ ਪਾਕਿਸਤਾਨ ਉਹ ਕਹਿੰਦੀ ਮੈਂ ਠੰਡੇ ਪਾਣੀ ਨਾਲ ਨਾ ਬੈਠੀ ਮੈਂ ਆਪ ਸੇ ਆਪਾ ਪਾ ਬੈਠੀ ਇੱਥੇ ਉਹਨੇ ਫਰਮਾਇਆ ਹਾਂਜੀ ਹਾਂਜੀ ਬੜਾ ਖੂਬ ਫਰਮਾਇਆ ਹਾਂਜੀ। ਤੇ ਡਾਕਟਰ ਸਾਹਿਬ ਇਹ ਆਪਾਂ ਮੈਨੂੰ ਸ਼ੱਕ ਪੈਂਦੀ ਤੁਹਾਡਾ YouTube ਚੈਨਲ ਆ ਹਾਂਜੀ ਹਾਂ ਬਿਲਕੁਲ ਮੁੜ ਪਏ ਆਪਾਂ ਮੁੜ ਪਏ ਜਿਹੜਾ ਕੰਮ ਸੀ ਇਹ ਮੈਨੂੰ ਲੱਗਦਾ YouTube ਚੈਨਲ ਆ ਤੇ ਸੱਜਣਾ ਮਿੱਤਰਾਂ ਦੀ ਵੀ ਤੇ ਬੜੀ ਮਿਹਰਬਾਨੀ ਆ ਨਾ ਇਹ ਆਪਾਂ ਨੂੰ ਬਰਦਾਸ਼ਤ ਕਰਦੇ ਆ ਸੱਚੀ ਗੱਲ ਆ ਨਹੀਂ ਤਾਂ ਕੌਣ ਬਰਦਾਸ਼ਤ ਕਰਦਾ ਜੀ ਅੱਜ ਦਾ ਦੌਰ ਹੀ ਇਦਾਂ ਦਾ ਤੇ ਥੋੜਾ ਜਿਹਾ ਉਹਦੇ ਮਤ ਰੋਸ਼ਨੀ ਪਾਓ YouTube ਚੈਨਲ ਆ YouTube ਚੈਨਲ ਆ ਇਹ ਸੱਜਣੋ ਇਹ ਆ ਡਾਕਟਰ ਇਫਤਖਾਰ ਹੁਸੈਨ ਅਫੀਸ਼ੀਅਲ ਇੱਥੇ ਲਾਲ ਜਿਹਾ ਲਿਖਿਆ ਹੁੰਦਾ ਸਬਸਕ੍ਰਾਈਬ ਇਹਨੂੰ ਨੱਪਿਆ ਕਿਹੜੇ ਜ਼ੋਰ ਲੱਗਦਾ ਇਹਨੂੰ ਤੁਸੀਂ ਨੱਪ ਦਿਓ ਤੇ ਨਾਲ ਲਾਈਕ ਕਰੋ ਤੇ ਕਮੈਂਟਸ ਜ਼ਰੂਰ ਕਮੈਂਟਸ ਤੋਂ ਬੜੀ ਕੰਜੂਸੀ ਕਰਦੇ ਹੋ ਸੱਜਣੋ ਕਮੈਂਟਸ ਵੀ ਕਰਿਆ ਕਰੋ ਕਮੈਂਟਸ ਦੇ ਨਾਲ ਇਹ ਹੁੰਦਾ ਹੈ ਕਿ ਸਾਨੂੰ ਪਤਾ ਲੱਗ ਜਾਂਦਾ ਭਾਈ ਅਸੀਂ ਕਿੱਥੇ ਗਲਤੀ ਕਰ ਰਹੇ ਹਾਂ ਕਿੱਥੇ ਸਾਡੀ ਜਿਹੜੀ ਆ ਉਹ ਸਾਰਾ ਕੰਮ ਸਹੀ ਜਾ ਰਿਹਾ ਵਾ ਤੇ ਮਜ਼ੀਦ ਸ਼ਾਹ ਸਾਹਿਬ ਚੋਏ ਸਾਹਿਬ ਕੋ ਹੋਰ ਡਾਕਟਰ ਸਾਹਿਬ ਤੁਹਾਨੂੰ ਕੀ ਦੱਸਾਂ ਹਾਂਜੀ ਹੋਰ ਬਸ ਹਰ ਬੰਦਾ ਤੇ ਜਿਹੜਾ ਨਾ ਦੁਖੀ ਹੋਇਆ ਪਿਆ ਜੀ ਦੁਖੀ ਹੋਇਆ ਹਾਲਾਤ ਬਹੁਤ ਕਸ਼ੀਦਾ ਹੋ ਗਿਆ ਕੋਈ ਸ਼ੱਕ ਨਹੀਂ ਹੈ। ਉਹ ਕੋਈ ਮਾਈ ਸੀ ਨਾ ਹਾਂਜੀ ਉਹਨੇ ਅੱਗੋਂ ਡਰਾਈਵਰ ਵੀ ਸ਼ੁਕਲੀ ਸੀ ਹਾਂਜੀ ਉਹਨੇ ਕਿਹਾ ਵੇ ਭਾਈ ਤੈਨੂੰ ਬੱਸ ਵਾਲੇ ਨੂੰ ਕਿਹਾ ਏਡੀ ਦੂਰੋਂ ਤੈਨੂੰ ਮੈਂ ਹੱਥ ਦਿੱਤਾ ਤੂੰ ਰੋਕੀ ਨਹੀਂ ਤੇ ਚੰਗਾ ਨਹੀਂ ਕੀਤਾ ਗਾਂ ਆ ਕੇ ਰੋਕੀ ਉਹਨੇ ਕਿਹਾ ਮਾਈ ਤੇਰਾ ਹੱਥ ਦੇਖ ਕੇ ਤੂੰ ਮੈਨੂੰ ਦੱਸ ਮੈਂ ਨਗਾਈ ਮੈਂ ਗਾਂ ਨਗਾਈ ਮੈਂ ਵੀ ਤੇ ਨਹੀਂ ਨਗਾਈ ਉਹ ਮਾਈ ਨੇ ਲਾ ਲਈ ਜੁੱਤੀ ਉਹ ਤੇ ਵਿਚਾਰਾ ਪੰਜਾਬੀ ਦੇ ਲਫ਼ਜ਼ ਦੋ ਮਤਲਬ ਦੋ ਬਣ ਜਾਂਦੇ ਜੀ ਕੁਝ ਲੋਕ ਜਿਹੜੇ ਫਿਰ ਗਲਤ ਲੈ ਜਾਂਦੇ ਆ ਤੇ ਜਿਹੜੇ ਸਮਝਦੇ ਆ ਉਹ ਤਾਂ ਇਹ ਡਾਕਟਰ ਸਾਹਿਬ ਮੇਰਾ ਚੈਲੰਜ ਆ ਜਿਹੜੇ ਆਪਣੇ ਬੰਦੇ ਦੇਖਦੇ ਇਹ ਲਿਖ ਕੇ ਇਹ ਲਿਖਣ ਚੱਕਣ ਕਾਪੀ ਪੈਨਸਲ ਇਹ ਲਿਖਣ ਚਿੱਚ ਮਿਚ ਮਿਚਲੀ ਮਚਾਵ ਲਿਖਾਂ ਜੋੜ ਕੇ ਲਿਖਣਾ ਚਿੱਚ ਮਿਚ ਮਿਚਲੀ
ਮੈਂ ਚਾਵਲ ਖਾਂ। ਸਰ ਮੈਨੂੰ ਤਾਂ ਆਪਣ ਕੋਈ ਸਮਝ ਨੂੰ ਨਾ ਨਹੀਂ ਕੀ ਤੇ ਸਮਝਾਵੇ। ਇੱਕ ਹੋਰ ਆ ਹਾਂਜੀ। ਚੱਕੋ ਪੈਨਸਲ, ਹਾਂਜੀ। ਦੇਖੋ ਕਨ 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 ਕਰੇਟ। ਗੁੱਡ। ਅਗਰ ਇਹ ਨਹੀਂ ਲਿਖਣਾ ਆਉਂਦਾ ਤਾਂ ਵੀ ਲਿਖੋ ਕੇਲੇ ਕੀ ਗੀਲੀ ਸੀਲੀ ਜੜ। ਲੈ ਮੁਸੀਬਤ ਹੀ ਪਾਉਣ ਵਾਲੀ ਗੱਲ ਆ, ਲੇਕਿਨ ਫਿਰ ਵੀ ਜਿਹਨਾਂ ਨੂੰ ਸਮਝ ਆਵੇ ਉਹ ਵੈਸੇ ਇਹ ਚੀਜ਼ ਨੂੰ ਮੈਂ ਚਲ ਗਿਆ ਇਸਲਾਮਾਬਾਦ ਤੇ ਉੱਥੇ ਮੈਨੂੰ ਇੱਕ ਅੰਗਰੇਜ਼ ਟੱਕਰਿਆ ਤੇ ਉਹ ਕਹਿੰਦਾ ਕਿੱਥੋਂ ਆਇਆ। ਹਾਂਜੀ। ਮੈਨੂੰ ਬਹਾਲਪੁਰ ਤੇ ਪਜ਼ਲ ਹੋ ਗਿਆ, ਮੈਂ ਭੁੱਲ ਗਿਆ ਤੇ ਮੈਂ ਕਿਹਾ ਲੋਧਰਾ। ਕਹਿੰਦਾ ਵਾਟ ਇਜ਼ ਲੋਧਰਾ। ਇਹਨੂੰ ਹੁਣ ਨਾ ਸਪੈਲਿੰਗ ਨਾ ਹੁਣ ਮੈਂ ਕਿਹਾ ਲਵਾ ਲੋਧਰਾ ਦਰਾ ਲੋਧਰਾ। ਆ ਅੰਗਰੇਜ਼ ਨੂੰ ਵੀ ਨਾਲੇ ਪਤਾ ਲੱਗ ਗਿਆ ਪੁੱਛਣ। ਉਹ ਬੜਾ ਯਾ ਹੋਰ ਵਿਚਾਰਨ ਸਮਝ ਜਦੋਂ ਨਾ ਲੱਗੀ ਉਹਨੇ ਕਿੱਸਾ ਮੁਖਤਸਰ ਕੀਤਾ। ਉਹ ਜ਼ਿਮੀਂਦਾਰ ਜੱਟ ਸੀ ਨਾ ਡਾਕਟਰ ਸਾਹਿਬ, ਉਹਦੀ ਮੱਝ ਖੁੱਲ ਗਈ, ਉਹ ਨੱਸ ਗਈ ਤੇ ਅੱਗੇ ਕਿਤੇ ਅੰਗਰੇਜ਼ ਕੋਈ ਪ੍ਰੋਜੈਕਟ ਸੀ ਉੱਥੇ ਕੰਮ ਕਰਨ ਡਏ ਸੀ। ਉਹਦੇ ਰਾਹ 'ਚ ਪੁੱਛਦਾ ਨੇ ਅੰਗਰੇਜ਼ ਨੂੰ ਪੁੱਛਿਆ, ਉਹਨੇ ਕਿਹਾ ਇੱਥੋਂ ਦੀ ਮੇਰੀ ਮੱਝ ਗਈ ਆ, ਉਹ ਤਾਂ ਨਹੀਂ ਦੇਖੀ। ਉਹਨੇ ਕਿਹਾ ਆਈ ਸੀ ਉਹਨੇ ਲਾ ਲਈ ਜੁੱਤੀ। ਜਦੋਂ ਆਈ ਸੀ ਤੇ ਫੜ ਲੈਂਦਾ। ਬੰਦਿਆਂ ਦਾ ਕੀ ਕਹਿਣਾ, ਕੀ ਗੱਲਾਂ ਤੇ ਕੀ ਬਾਤਾਂ ਹੈ। ਹਾਂਜੀ। ਆ YouTube ਤੇ ਕਈ ਬੰਦੇ ਪੁੱਛਦੇ ਆ ਇੱਥੋਂ ਤੁਹਾਨੂੰ ਕੀ ਲੱਭਦਾ। ਹਾਂਜੀ। ਇਹ 1.5 ਮਣ ਦਾਣੇ ਦਿੰਦੇ ਸਨ। ਇਹੀ ਲੱਭਦਾ ਹਜੇ ਤਾਈਂ, ਇਹੀ ਲੱਭਦਾ। ਇਹ ਸ਼ੁਗਲ ਮੇਲੇ ਆ, ਮਜ਼ਾਕ ਆ, ਤੁਹਾਨੂੰ ਹਸਾਉਣ ਲਈ, ਆਪਣਾ ਵੀ ਟਾਈਮ ਪਾਸ ਹੋ ਜਾਂਦਾ। ਇਹਦੇ ਨਾਲ ਇਹ ਤਾਂ ਫਿਰ ਜਮਾ ਤਫਰੀਕ ਹੀ ਕਰਦਾ ਨਾ ਬੰਦਾ ਬਹਿ ਕੇ, ਜਿਵੇਂ ਹੁਣ ਤੁਸੀਂ ਕਰਨ ਡਏ ਹੋ। ਆ ਵੇਖ ਕੇ ਹੱਸ ਲਿਆ ਤੇ ਜਮਾ ਤਫਰੀਕ ਭੁੱਲ ਗਈ ਨਾ। ਏਦਾਂ ਹੀ ਹਾਲਾਤ ਹੀ ਏਦਾਂ ਦੇ ਹੋ ਗਏ ਆ। ਬਿਜਲੀ ਦਾ ਬਿੱਲ ਦਿੱਤਾ ਤੇ ਘੇ ਲੈਣਾ, ਘੇ ਲੈ ਲਿਆ ਤੇ ਬਿਜਲੀ ਦਾ ਬਿੱਲ ਆ ਤੇ ਫਿਰ ਨਿਆਣਿਆਂ ਦੀਆਂ ਫੀਸਾਂ। ਏਦਾਂ ਹੀ ਆ ਜੀ ਬੇਸ਼ੱਕ। ਕਿੱਥੇ ਜਾਣਾ। ਅੱਲਾਹ ਪਾਕ ਕਰਮ ਕਰੇ ਸਾਡੇ ਮੁਲਕ ਤੇ ਸਭ ਤੋਂ ਰਹਿਮਤ ਕਰੇ। ਹਾਲਾਤ ਤਾਂ ਵਾਕਈ ਕੋਈ ਨਹੀਂ ਠੀਕ ਹੈਗੇ, ਲੇਕਿਨ ਫਿਰ ਵੀ ਇਹਨਾਂ ਹਾਲਾਤ ਵਿੱਚ ਗੁਜ਼ਾਰਾ ਤਾਂ ਸਰ ਕਰਨਾ ਹੀ ਪੈਣਾ ਨਾ। ਤੇ ਹੁਣ ਮੇਰੇ ਖਿਆਲ ਕਿੱਸਾ ਮੁਖਤਸਰ ਕਰੀਏ। ਹਾਂ ਮੁਖਤਸਰ ਕਰੀਏ। ਤੇ ਠੀਕ ਹੈ ਜਨਾਬ, ਇਨਸ਼ਾਅੱਲਾ ਨੈਕਸਟ ਵੀਡੀਓ ਦੇ ਵਿੱਚ ਦੁਬਾਰਾ ਹਾਜ਼ਰ ਹੋਵਾਂਗੇ। ਉਦੋਂ ਤੱਕ ਅੱਲਾਹ ਹਾਫਿਜ਼।